ਗੁਰਦੁਆਰਾ ਕਰਤਾਰਪੁਰ ਸਾਹਿਬ ਦਰਬਾਰ ਸਾਹਿਬ ਦਾ ਅਫੀਸ਼ੀਅਲ ਨਾਂ ਹੈ ਜੀ। ਉਸ ਦੇ ਬਾਅਦ ਇੱਕ ਮਾਡਲ ਬੀਬੀ ਵੱਲੋਂ ਨੰਗੇ ਸਿਰ ਖਿਚਵਾਈਆਂ ਤਸਵੀਰਾਂ ਦੀ ਜਿਹੜੀ ਕੰਟਰੋਵਰਸੀ ਹੈ ਉਸ ਨੂੰ ਇੰਡੀਅਨ ਸਿਸਟਮ ਖਤਮ ਨਹੀਂ ਹੋਣ ਦੇਣਾ ਚਾਹੁੰਦਾ, ਖਤਮ ਨਹੀਂ ਹੋਣ ਦੇ ਰਿਹਾ, ਕਿਉਂਕਿ ਉਹ ਇਸ ਨੂੰ ਸਿੱਖਾਂ ਦੀਆਂ ਮਜ਼ਹਬੀ ਭਾਵਨਾਵਾਂ ਭੜਕਾਉਣ ਔਰ ਪਾਕਿਸਤਾਨੀ ਹਕੂਮਤ ਦੇ ਖਿਲਾਫ ਮਾਹੌਲ ਸਿਰਜਣ ਦੇ ਲਈ ਵਰਤ ਰਹੇ। ਪਾਕਿਸਤਾਨ ਦੇ ਪੰਜਾਬ ਪ੍ਰੋਵਿੰਸ ਦੀ ਹਕੂਮਤ ਵੱਲੋਂ ਫਵਾਦ ਚੌਧਰੀ ਫੈਡਰਲ ਮਿਨਿਸਟਰ, ਲੋਕਲ ਪੁਲਿਸ ਇਨਵੈਸਟੀਗੇਸ਼ਨ ਔਰ ਦੋਨੋਂ ਹੀ ਉਸ ਮਾਡਲ ਵੱਲੋਂ ਵੀ ਮੰਨਤ ਜਿਹੜੀ ਕੱਪੜਿਆਂ ਦੀ ਕੰਪਨੀ ਉਹਨਾਂ ਵੱਲੋਂ ਮੁਆਫੀ ਮੰਗੀ ਗਈ। ਪਾਕਿਸਤਾਨ ਨੇ ਉਹਨਾਂ ਨੂੰ ਕਲੀਅਰਲੀ ਕਿਹਾ ਵੀ ਤੁਹਾਡੇ ਟਰੱਕ ਵਾਹਗਾ ਬਾਰਡਰ ਤੱਕ ਆਉਣਗੇ, ਉਸ ਤੋਂ ਅੱਗੇ ਜਿਹੜਾ ਹੈ ਪਾਕਿਸਤਾਨੀ ਟਰੱਕਾਂ ਦੇ ਵਿੱਚ ਹੀ ਅਫਗਾਨਿਸਤਾਨ ਤੱਕ ਇਹ ਗੱਲ ਪਹੁੰਚਾਈ ਜਿਹੜਾ ਇਹ ਸਟੱਫ ਪਹੁੰਚਾਇਆ ਜਾਏਗਾ। ਇਟ ਸੈਡ ਪਾਕਿਸਤਾਨ ਅਕੋਰਡਸ ਹਾਈਐਸਟ ਪ੍ਰਾਈਮੇਸੀ ਟੂ ਦ ਰਾਈਟਸ ਆਫ ਮਾਈਨੋਰਿਟੀਜ਼ ਐਂਡ ਸੈਂਕਟਿਟੀ ਆਫ ਰਿਲੀਜੀਅਸ ਪਲੇਸਿਸ and revered sites of every community is ensured in Pakistan. ਦਰਸ਼ਕੋ, ਬ੍ਰੇਕ ਤੋਂ ਬਾਅਦ ਤੁਹਾਡਾ ਸਭ ਦਾ ਭਰਪੂਰ ਸਵਾਗਤ ਹੈ। ਸੋ ਵੀਅਰਸ, ਹੁਣ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਕਿ ਮੋਦੀ ਸਰਕਾਰ ਵੱਲੋਂ ਕਰਤਾਰਪੁਰ ਸਾਹਿਬ ਦੇ ਗੁਰਦੁਆਰਾ ਦਰਬਾਰ ਸਾਹਿਬ ਦੇ ਬਾਹਰ ਇੱਕ ਮਾਡਲ ਵੱਲੋਂ ਨੰਗੇ ਸਿਰ ਖਿਚਵਾਈਆਂ ਤਸਵੀਰਾਂ ਦੇ ਮੁੱਦੇ ਨੂੰ ਸਿਆਸੀ ਰੰਗਤ ਦਿੱਤੀ ਗਈ ਸੀ। ਪਾਕਿਸਤਾਨ ਸਰਕਾਰ ਨੇ ਇਸ ਤੇ ਜਵਾਬੀ ਕਾਰਵਾਈ ਕਰਦਿਆਂ ਇਸਲਾਮਾਬਾਦ ਸਥਿਤ ਭਾਰਤੀ ਡਿਪਲੋਮੈਟ ਨੂੰ ਤਲਬ ਕੀਤਾ। ਸੋ ਭਾਰਤੀ ਡਿਪਲੋਮੈਟ ਨੂੰ ਦੱਸਿਆ ਗਿਆ ਕਿ ਇਸ ਘਟਨਾ ਤੇ ਪਾਕਿਸਤਾਨ ਤੇ ਫੌਰੀ ਕਾਰਵਾਈ ਕੀਤੀ, ਕਿਉਂਕਿ ਪਾਕਿਸਤਾਨ ਅਕਲੀਤਾਂ ਦੇ ਮਜ਼ਹਬੀ ਥਾਵਾਂ ਦੀ ਪੂਰੀ ਕਦਰਦਾਨ ਜਿਹੜਾ ਉਹ ਕਰਦਾ ਹੈ। ਸੋ ਪਾਕਿਸਤਾਨ ਨੇ ਭਾਰਤੀ ਡਿਪਲੋਮੈਟ ਨੂੰ ਕਿਹਾ ਕਿ ਉਹ ਭਾਰਤ ਵਿਚਲੀਆਂ ਘੱਟ ਗਿਣਤੀਆਂ ਦਾ ਫਿਕਰ ਕਰੇ ਜਿੱਥੇ ਕਿ ਧਾਰਮਿਕ ਸਥਾਨ ਦੀ ਬੇਅਦਬੀ ਹੁੰਦੀ ਹੈ ਅਤੇ ਮੌਬ ਲਿੰਚਿੰਗ ਕੀਤੀ ਜਾਂਦੀ ਹੈ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਨਾਲ ਇਸੇ ਤਰ੍ਹਾਂ ਹੀ ਜੁੜੇ ਰਹਿਣਾ। ਦੇਖਣ ਸੁਣਨ ਜਾਂ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ ਜੀ। ਡਾਕਟਰ ਸਾਹਿਬ, ਕੀ ਵਿਚਾਰਾਂ ਨੇ ਇਸ ਮੁੱਦੇ ਬਾਰੇ? ਦੇਖੋ, ਗੁਰਦੁਆਰਾ ਕਰਤਾਰਪੁਰ ਸਾਹਿਬ ਦਰਬਾਰ ਸਾਹਿਬ ਦਾ ਅਫੀਸ਼ੀਅਲ ਨਾਂ ਹੈ ਜੀ। ਉਸ ਦੇ ਬਾਅਦ ਇੱਕ ਮਾਡਲ ਬੀਬੀ ਵੱਲੋਂ ਨੰਗੇ ਸਿਰ ਖਿਚਵਾਈਆਂ ਤਸਵੀਰਾਂ ਦੀ ਜਿਹੜੀ ਕੰਟਰੋਵਰਸੀ ਹੈ ਉਸ ਨੂੰ ਇੰਡੀਅਨ ਸਿਸਟਮ ਖਤਮ ਨਹੀਂ ਹੋਣ ਦੇਣਾ ਚਾਹੁੰਦਾ, ਖਤਮ ਨਹੀਂ ਹੋਣ ਦੇ ਰਿਹਾ, ਕਿਉਂਕਿ ਉਹ ਇਸ ਨੂੰ ਸਿੱਖਾਂ ਦੀਆਂ ਮਜ਼ਹਬੀ ਭਾਵਨਾਵਾਂ ਭੜਕਾਉਣ ਔਰ ਪਾਕਿਸਤਾਨੀ ਹਕੂਮਤ ਦੇ ਖਿਲਾਫ ਮਾਹੌਲ ਸਿਰਜਣ ਦੇ ਲਈ ਵਰਤ ਰਹੀ ਹੈ। ਹਾਲਾਂਕਿ ਜਿਵੇਂ ਅਸੀਂ ਕਿਹਾ ਸੀ ਕਿ ਫੌਰਨ ਇਸ ਦੇ ਉੱਤੇ ਕਾਰਵਾਈ ਹੋਈ। ਪਾਕਿਸਤਾਨ ਦੇ ਪੰਜਾਬ ਪ੍ਰੋਵਿੰਸ ਦੀ ਹਕੂਮਤ ਵੱਲੋਂ ਫਵਾਦ ਚੌਧਰੀ ਫੈਡਰਲ ਮਿਨਿਸਟਰ, ਲੋਕਲ ਪੁਲਿਸ ਇਨਵੈਸਟੀਗੇਸ਼ਨ ਔਰ ਦੋਨੋਂ ਹੀ ਉਸ ਮਾਡਲ ਵੱਲੋਂ ਵੀ ਮੰਨਤ ਜਿਹੜੀ ਕੱਪੜਿਆਂ ਦੀ ਕੰਪਨੀ ਉਹਨਾਂ ਵੱਲੋਂ ਮੁਆਫੀ ਮੰਗੀ ਗਈ ਔਰ ਅੱਗੋਂ ਲਈ ਮੋਰ ਸੈਂਸਿਟੀਵਿਟੀ ਦੇ ਨਾਲ ਜਿਹੜਾ ਹੈ ਉਹ ਕਿਵੇਂ ਇਸ ਗੱਲ ਨੂੰ ਰੋਕਿਆ ਜਾ ਸਕਦਾ ਹੈ, ਇਸ ਦੇ ਬਾਰੇ ਉਹ ਅੱਡ ਮੇਸ਼ਰਸ 'ਤੇ ਗੱਲ ਕਰ ਰਹੇ ਨੇ। ਲੇਕਿਨ ਇਹਦੇ ਬਾਵਜੂਦ ਜਿਵੇਂ ਭਾਰਤੀ ਫੋਰਨ ਮਿਨਿਸਟਰੀ ਨੇ, ਐਕਸਟਰਨਲ ਅਫੇਅਰਸ ਨੇ ਪਾਕਿਸਤਾਨ ਦੇ ਐਨਵੋਏ ਨੂੰ ਸੱਦ ਕੇ ਦਿੱਲੀ ਦੇ ਵਿੱਚ ਪ੍ਰੋਟੈਸਟ ਕੀਤਾ ਕਿ ਜੀ ਇਹ ਬੰਦ ਕਰੋ, ਇਹ ਫਲਾਣਾ ਕਰੋ, ਇਹ ਤੁਸੀਂ ਮਜ਼ਹਬੀ ਜਜ਼ਬਾਤ ਇਹ ਵੋ। ਉਹਦੇ 'ਚ ਵੀ ਉਹਨੇ ਕਿਹਾ ਕਿ ਭਾਈ ਅਸੀਂ ਤਾਂ ਵਿਦਿਨ ਫਸਟ 24 ਆਵਰਸ ਇਸ 'ਤੇ ਕਾਰਵਾਈ ਕੀਤੀ ਹੈ। ਔਰ ਇਸ ਸਭ ਦੇ ਚਲਦਿਆਂ ਦੂਸਰਾ ਪਾਸਾ ਹੈ, ਹਾਲਾਂਕਿ ਪਾਕਿਸਤਾਨ ਨੇ ਅਫਗਾਨਿਸਤਾਨ ਦੇ ਮੁੱਦੇ 'ਤੇ ਹਿਊਮੈਨੀਟੇਰੀਅਨ ਏਡ ਦੇ ਲਈ ਉਹਨਾਂ ਨੇ ਕਿਹਾ ਜੀ ਠੀਕ ਹੈ, ਕਿਉਂਕਿ ਜਦੋਂ ਦਾ 5 ਅਗਸਤ 2019 ਦਾ ਉਹਨਾਂ ਨੇ ਕਸ਼ਮੀਰ ਦਾ ਸਟੇਟਸ ਖਤਮ ਕੀਤਾ ਹੈ, ਪਾਕਿਸਤਾਨ ਨੇ ਡਿਪਲੋਮੈਟਿਕ ਸਟੇਟਸ ਵੀ ਆਪਣੇ ਡਿਪਲੋਮੈਟ ਵਾਪਸ ਸੱਦੇ ਹੋਏ ਨੇ ਔਰ ਕੋਈ ਵਪਾਰ ਨਹੀਂ ਹੈ, ਸੜਕ ਰਾਹੀਂ ਵੀ ਔਰ ਅਦਰ ਵੇ ਵੀ। ਲੇਕਿਨ ਕਿਉਂਕਿ ਅਫਗਾਨਿਸਤਾਨ ਦੀ ਹਕੂਮਤ ਦੇ ਨਾਲ ਵੀ ਤਾਲਿਬਾਨ ਨਾਲ ਪਾਕਿਸਤਾਨ ਨੇ ਇਹ ਕਿਹਾ ਵੀ ਠੀਕ ਹੈ, ਜੇ ਹਿਊਮੈਨੀਟੇਰੀਅਨ ਏਡ ਇੰਡੀਆ ਵੀਟ ਜਾਂ ਕੁਛ ਹੋਰ ਭੇਜਣਾ ਚਾਹੁੰਦਾ ਤੇ ਅਸੀਂ ਉਹ ਇੱਕ ਸਪੈਸ਼ਲ ਐਕਸੈਪਸ਼ਨ ਦੇ ਤੌਰ 'ਤੇ ਅਲਾਓ ਕਰਾਂਗੇ। ਔਰ ਹੁਣ ਤੁਸੀਂ ਦੇਖੋ ਵੀ ਇਹਨਾਂ ਦੀ ਇੰਟੈਂਸ਼ਨ ਕੋਈ ਮਦਦ ਕਰਨ ਦੀ ਨਹੀਂ ਹੈ। ਉਹਨਾਂ ਨੇ ਕਿਹਾ ਜੀ, ਇੰਡੀਆ ਕਹਿੰਦਾ ਜੀ ਟਰੱਕ ਸਾਡੇ ਜਾਣਗੇ ਕਿ ਵੀ 50,000 ਮੀਟ੍ਰਿਕ ਟਨ ਕਣਕ ਭੇਜਣੀ ਹੈ ਔਰ ਪਾਕਿਸਤਾਨ ਨੇ ਉਹਨਾਂ ਨੂੰ ਕਲੀਅਰਲੀ ਕਿਹਾ ਵੀ ਤੁਹਾਡੇ ਟਰੱਕ ਵਾਹਗਾ ਬਾਰਡਰ ਤੱਕ ਆਉਣਗੇ, ਉਸ ਤੋਂ ਅੱਗੇ ਜਿਹੜਾ ਪਾਕਿਸਤਾਨੀ ਟਰੱਕਾਂ ਦੇ ਵਿੱਚ ਹੀ ਅਫਗਾਨਿਸਤਾਨ ਤੱਕ ਇਹ ਗੱਲ ਪਹੁੰਚਾਈ ਜਿਹੜਾ ਇਹ ਸਟੱਫ ਪਹੁੰਚਾਇਆ ਜਾਏਗਾ। ਹੁਣ ਉਹਨਾਂ ਨੂੰ ਹਿਊਮੈਨੀਟੇਰੀਅਨ ਏਡ ਜਾਂ ਲੋਕਾਂ ਤੱਕ ਪਹੁੰਚਾਉਣ ਦਾ ਨਹੀਂ ਹੈ, ਉਹ ਪਾਕਿਸਤਾਨ ਦੀ ਹਿੰਡ ਵੀ ਤੋੜਨਾ ਚਾਹੁੰਦੇ ਨੇ ਕਿ ਦੇਖੋ ਜੀ ਅਸੀਂ ਤਾਂ ਆਪਣੇ ਟਰੱਕਾਂ ਦੇ ਉੱਤੇ ਜਿਹੜਾ ਔਰ ਉਹਨਾਂ ਟਰੱਕਾਂ ਜਿਹੜੇ ਇੰਡੀਅਨ ਜਦੋਂ ਪਾਕਿਸਤਾਨੀ ਟਰੱਕ ਹੋਣਗੇ ਜ਼ਾਹਰ ਹੈ ਕਣਕ ਲਾਈ ਜਾਏਗੀ, ਚਾੜੀ ਜਾਏਗੀ, ਪਤਾ ਹੋਏਗਾ ਕੀ ਹੈ।
ਹੁਣ ਜੇ ਇਹਨਾਂ ਨੇ ਜਿਹੜੇ ਉੱਥੇ ਏਜੰਟ ਰੱਖੇ ਹੋਏ ਨੇ ਆਪਣੇ, ਉਹਨਾਂ ਦੇ ਲਈ ਹਥਿਆਰ ਭੇਜਣੇ ਨੇ, ਜੇ ਤੁਸੀਂ 50,000 ਮੀਟ੍ਰਿਕ ਟਨ ਕਣਕ ਦੀ ਗੱਲ ਕਰਦੇ ਹੋ ਤਾਂ ਤੁਸੀਂ ਹਜ਼ਾਰਾਂ ਟਰੱਕਾਂ ਦੀ ਗੱਲ ਕਰਦੇ ਹੋ ਜਿਹੜੇ ਡੇ ਐਂਡ ਨਾਈਟ, ਉਹਦੇ 'ਚ ਇਹਨਾਂ ਨੇ ਕੀ ਭੇਜ ਦੇਣਾ, ਕੀ ਨਹੀਂ ਭੇਜ ਦੇਣਾ। ਸੋ ਇੱਕ ਪਾਸੇ ਤਾਂ ਪਾਕਿਸਤਾਨ ਨੇ ਇਸ ਦੇ ਉੱਤੇ ਜਿਹਨੂੰ ਕਹਿੰਦੇ ਨੇ ਦੇ ਪੁੱਟ ਦੇਅਰ ਫੁੱਟ ਡਾਊਨ ਕਿ ਜੀ ਅਸੀਂ ਐਕਸੈਪਸ਼ਨ ਤੁਹਾਨੂੰ ਦਿੱਤੀ ਹੈ ਲੇਕਿਨ ਇਹ ਸ਼ਰਤ ਹੈ। ਦੂਸਰੇ ਪਾਸੇ ਜਦੋਂ ਹੁਣ ਇੰਡੀਆ ਨੇ ਇਸ ਕਿਸਮ ਦੀ ਢੀਠਤਾਈ ਦਿਖਾਈ ਤੇ ਫਿਰ ਪਾਕਿਸਤਾਨ ਨੇ ਵੀ ਜਿਹਨੂੰ ਕਹਿੰਦੇ ਨੇ ਕਿ ਭਾਈ ਇਸ ਦਾ ਉਸੇ ਹੀ ਸੁਰ ਦੇ ਵਿੱਚ ਜਵਾਬ ਦਿੱਤਾ ਜੋ ਭਾਰਤ ਡਿਜ਼ਰਵ ਕਰਦਾ ਸੀ। ਉਹਨਾਂ ਨੇ ਇਸਲਾਮਾਬਾਦ ਦੇ ਵਿੱਚ ਜਿਹੜਾ ਭਾਰਤੀ ਉਹਨਾਂ ਦਾ ਐਨਵॉय ਹੈ ਉਹਨੂੰ ਤਲਬ ਕੀਤਾ ਆਪਣੇ ਫੋਰਨ ਆਫਿਸ, ਔਰ ਉਹਦੇ 'ਚ ਉਹਨਾਂ ਨੇ ਕਿਹਾ ਕਿ ਭਾਈ ਇਹ ਇੱਕ ਪਾਕਿਸਤਾਨ ਸੇਜ਼ ਮਾਡਲਸ ਬੇਅਰ ਹੈਡਡ ਫੋਟੋ ਸ਼ੂਟ ਐਟ ਕਰਤਾਰਪੁਰ ਆਈਸੋਲੇਟਡ ਇੰਸੀਡੈਂਟ, ਕਿ ਇੱਕ ਇਸ ਕਿਸਮ ਦੀ ਘਟਨਾ ਵਾਪਰ ਗਈ, ਇਸ ਦੇ ਉੱਤੇ ਫੌਰਨ ਕਾਰਵਾਈ ਕੀਤੀ ਗਈ ਔਰ ਇਸ ਨੂੰ ਜਿਹੜਾ ਯਕੀਨੀ ਬਣਾਇਆ ਗਿਆ ਕਿ ਭਾਈ ਇਸ ਕਿਸਮ ਦਾ ਜਿਹੜਾ ਦੁਬਾਰਾ ਨਾ ਹੋਏ, ਔਰ ਇਸ ਨੂੰ ਉਹਨੇ ਜਿਹੜਾ ਉਹ ਪਿਕਚਰਸ ਡਿਲੀਟ ਹੋਈਆਂ ਇੰਸਟਾਗ੍ਰਾਮ ਤੋਂ, ਐਪੋਲੋਜੀ ਆ ਗਈ ਔਰ ਇਸ ਸਾਰੇ 'ਚ ਉਹਨਾਂ ਨੇ ਕਿਹਾ ਕਿ ਭਾਈ ਇਹ ਅਸੀਂ ਬਹੁਤ ਇਹਤਰਾਮ ਕਰਦੇ ਹਾਂ ਮਾਈਨੋਰਟੀਜ਼ ਦੇ ਔਰ ਦੂਸਰਿਆਂ ਦੇ ਪਾਰਟ ਦਾ। ਪਰ ਨਾਲ ਦੀ ਨਾਲ ਉਹਨਾਂ ਨੇ ਇੱਕ ਅਪਮੈਨਸ਼ਿਪ ਵੀ ਕੀਤੀ ਜਿਹੜੀ ਕਰਨੀ ਬਣਦੀ ਸੀ। ਉਹਨਾਂ ਨੇ ਇੰਡੀਅਨ ਐਨਵॉय ਨੂੰ ਕਿਹਾ, ਇਟ ਸੈਡ ਪਾਕਿਸਤਾਨ ਅਕੋਰਡਸ ਹਾਈਐਸਟ ਪ੍ਰਾਈਮੇਸੀ ਟੂ ਦਾ ਰਾਈਟਸ ਆਫ ਮਾਈਨੋਰਿਟੀਜ਼ and sanctity of religious places and revered sites of every community is ensured in Pakistan, ਕਿ ਪਾਕਿਸਤਾਨ ਅਕਲੀਅਤਾਂ ਦੇ ਮਜ਼ਹਬੀ ਜਜ਼ਬਾਤਾਂ ਦੀ ਕਦਰ ਕਰਦਾ ਹੈ, ਉਹਨਾਂ ਦੇ ਮਜ਼ਹਬੀ ਥਾਵਾਂ ਦੀ, ਔਰ ਬਾਕੀ ਵੀ ਜਿਹੜੀ ਕੋਈ ਕਮਿਊਨਿਟੀ ਹੈ ਉਹਨਾਂ ਦੇ ਮਜ਼ਹਬੀ ਥਾਵਾਂ ਦੀ ਸੁਰੱਖਿਆ ਨੂੰ ਯਕੀਨੀ ਬਣਾਉਣਾ ਇਹ ਸਾਡਾ ਫਰਜ਼ ਹੈ। ਹੁਣ ਜਿਹੜੀ ਗੱਲ ਉਹਨਾਂ ਨੇ ਕਹੀ, ਇੰਡੀਅਨ ਅਥਾਰਟੀਜ਼ ਮਸਟ ਫੋਕਸ ਔਨ ਐਨਸ਼ੋਰਿੰਗ effective protection of their own minorities and places of worship from instances of desecration, hate crimes and mob lynching, the foreign office said। ਉਹਨਾਂ ਨੇ ਕਿਹਾ ਕਿ ਪਹਿਲਾਂ ਆਪਣੀ ਪੀੜ੍ਹੀ ਥੱਲੇ ਸੋਟਾ ਫੇਰੋ, ਤੁਸੀਂ ਦੇਖੋ ਕਿ ਵੀ ਤੁਸੀਂ ਅਕਲੀਅਤਾਂ ਦੇ, ਮਾਈਨੋਰਟੀਜ਼ ਦੇ, ਘੱਟ ਗਿਣਤੀ ਦੇ ਮਜ਼ਹਬੀ ਥਾਵਾਂ ਦੀ ਕਿੰਨੀ ਕੁ ਹਿਫਾਜ਼ਤ ਕਰਦੇ ਹੋ। ਇਹਨਾਂ ਨੇ ਤਾਂ ਬਾਬਰੀ ਮਸਜਿਦ ਢਾਈ ਔਰ ਕਿਵੇਂ ਅਸੀਂ ਗੁਰਦੁਆਰਿਆਂ ਦੇ ਹਵਾਲੇ ਨਾਲ ਗਿਆਨ ਗੋਦੜੀ, ਡੋਂਗ ਮੌਰ, ਮੰਗੂ ਮੱਠ ਜ਼ਿਕਰ ਕਰਦੇ ਔਰ ਕਿਵੇਂ ਪੰਜਾਬ 'ਚ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੀਆਂ ਸੈਂਕੜੇ ਘਟਨਾਵਾਂ, ਕਿਸੇ ਨੂੰ ਕੋਈ ਸਜ਼ਾ ਨਾ ਹੋਣਾ। ਉਹਨਾਂ ਨੇ ਕਿਹਾ ਕਿ ਭਾਈ ਹੇਟ ਕ੍ਰਾਈਮ ਜੋ ਤੁਸੀਂ ਕਰ ਰਹੇ ਹੋ, ਮੌਬ ਲਿੰਚਿੰਗ, ਪਹਿਲਾਂ ਉਹਦਾ ਧਿਆਨ ਦਿਓ। ਸੋ ਅਸੀਂ ਸਮਝਦੇ ਹਾਂ ਕਿ ਇਹ ਬਿਲਕੁਲ ਜਿਹੜਾ ਠੀਕ ਜਵਾਬ ਹੈ ਕਿ ਪਹਿਲਾਂ ਆਪਣੀ ਪੀੜ੍ਹੀ ਹੇਠਾਂ ਸੋਟਾ ਫੇਰੋ ਕਿ ਵੀ ਤੁਸੀਂ ਮਾਈਨੋਰਟੀਜ਼ ਦੇ ਨਾਲ ਕੀ ਕਰ ਰਹੇ ਹੋ। ਔਰ ਇਹਦੇ ਤੋਂ ਹੀ ਪੰਜਾਬੀ ਦਾ ਇਹ ਅਖਾਣ ਹੈ ਕਿ ਛੱਜ ਤਾਂ ਬੋਲੇ, ਛਾਨਣੀ ਕੀ ਬੋਲੇ, ਜਿਹਦੇ 'ਚ 100 ਛੇਕ। ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਧੰਨਵਾਦ, ਤੁਸੀਂ ਆਪਣੇ ਵਿਚਾਰ ਸਾਡੇ ਦਰਸ਼ਕਾਂ ਨਾਲ ਸਾਂਝੇ ਕੀਤੇ ਨੇ। ਸੋ ਇਸ ਨਾਲ ਆਪਣੇ ਵਿਊਅਰਸ ਕੋਲ ਨੇ ਇਜਾਜ਼ਤ। ਵਿਊਅਰਸ, ਸਾਡੇ ਪ੍ਰੋਗਰਾਮ ਦਾ ਸਮਾਂ ਇੱਥੇ ਸਮਾਪਤ ਹੁੰਦਾ। ਤੁਸੀਂ ਆਪਣੀ ਰਾਏ ਤੇ ਸੁਝਾਅ ਸਾਨੂੰ ਭੇਜਣਾ ਭੁੱਲਣਾ ਸਾਡੇ ਇਸ ਪਤੇ ਤੇ SOS@tv84.tv ਤੇ। ਅਸੀਂ ਆਪਣਾ ਪ੍ਰੋਗਰਾਮ ਲੈ ਕੇ ਫਿਰ ਦੁਬਾਰਾ ਤੁਹਾਡੇ ਸਾਹਮਣੇ ਹੋਵਾਂਗੇ। ਤਦ ਤੱਕ ਲਈ ਮੈਨੂੰ ਤੇ ਆਪਣਾ ਸੁਣਾ ਗਿਆ ਦੋ ਦਿੱਤੀ ਰੋ TV84 ਬੁਲਾ ਦਿਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰੱਬ ਰਾਖਾ।